दबता। अस्सलाम वालेकुम जी। साडी अज हरी मिर्चां की तड़ाई हो रही सी। हरी मिर्चां भरा के ना कुछ हजे भर रहे मुंडे, मैं कुछ भरा के ते नहा के मैं सोचा भी वीडियो पहला बना लवां नाल भी मुंडे तोड़दे। ਉਹ ਮਿਰਚਾਂ ਵਾਲੇ ਪਾਸੇ मैं ਜਾਂਦਾ नहीं, ਉੱਥੇ ਲੇਬਰ ਆ, ਉੱਥੇ ਬੀਬੀਆਂ ਭੈਣਾਂ ਸਾਡੀਆਂ ਕੰਮ ਕਰ ਰਹੀਆਂ ਵੀ ਉਹ ਕੈਮਰੇ 'ਚ ਨਾ। ਇੱਥੇ ਅਸੀਂ ਖਲੋ ਕੇ ਗੱਲਬਾਤ ਕਰ ਲੈਂਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਵੀ ਆ ਮਿਰਚਾਂ ਦੇਖ ਰਹੀ ਹੈ ਦੇਖ ਰਹੀ ਆ ਮਿਰਚਾਂ ਉਹ ਜਿਹੜੀਆਂ ਉਦੋਂ ਗੋਲ ਗੋਲ ਡੋਡੀਆਂ, ਮੈਨੂੰ ਵਿਖਾ, ਜਦੋਂ ਉਹ ਗੋਲ ਗੋਲ ਡੋਡੀਆਂ ਬਣ ਗਈਆਂ ਸੀ ਨਾ, ਉਹ ਪਹਿਲੇ ਉਦੋਂ ਕੋਈ ਮੌਸਮ ਦੀ ਖਰਾਬੀ ਬਣੀ ਸੀ। ਤੇ ਹੁਣ ਅੱਲਾ ਨੇ ਚਾਹਿਆ ਵੀ ਬੜੀ ਸੋਹਣੀਆਂ ਮਿਰਚਾਂ ਬਣੀਆਂ ਹੋਈਆਂ। ਆ ਵੇਖ ਇੱਦਾਂ ਥੈਲਿਆਂ 'ਚ ਭਰ ਕੇ ਸਰਦਾਰ ਫਾਰਮ, ਇਹ ਸਾਡੇ ਬੁੜੇ ਦਾ ਨਾਂ, ਅਸੀਂ ਉਹਦੇ 'ਤੇ ਰੱਖਿਆ ਹੈ, ਫਾਰਮ ਦਾ ਨਾਂ ਰੱਖਿਆ ਹੈ। ਰਾਣਾ ਅਸਲਮ ਖਾਨ ਵਕਾਰ ਸਾਹਿਬ ਬੈਠੇ ਆ, ਹੁੱਕਾ ਧਰਿਆ ਤੇ ਚਰਵਾ ਲੱਸੀ ਦਾ ਮੈਂ ਕਹਿੰਦਾ ਉੱਧਰ ਗਿਆ, ਬੀਬੀਆਂ ਵੱਲ ਗਿਆ ਹੈ। ਤੇ ਇੱਥੇ ਬੜਾ ਸੋਹਣਾ ਮੌਸਮ ਆ, ਧੁੱਪ ਜੀ ਨਿਕਲੀ ਆ ਤੇ ਠੰਡੀ ਛਾਂ ਜਾਮਣ ਦੀ, ਉਹਦੇ 'ਚ ਅਸੀਂ ਬੈਠੇ ਆ ਤੇ ਮਿਰਚਾਂ ਭਰ ਰਹੇ ਆ। ਇਹ ਹੁਣ ਝੱਟ ਤਾਈਂ ਡਾਲਾ ਆਊਗਾ, ਡਾਲੇ ਦੇ ਵਿੱਚ ਅਸੀਂ ਲੱਦ ਕੇ ਤੇ ਇਹ ਸੁਧਾਰ ਮੰਡੀ ਲੈਲਪੁਰ ਉੱਥੇ ਭੇਜ ਦਾਂਗੇ। ਇੱਥੋਂ ਮੈਂ ਜੁੱਤੀ ਪਾਲਮਾ ਤੋਂ ਇਹਨੂੰ ਘੁਮਾ ਕੇ ਦਿਖਾ, ਟਮਾਟਰ ਲੱਗੇ। ਟਮਾਟਰ ਜੀ ਅੱਲਾ ਖਿਆਲ ਰੱਖੇ ਹੁਣ ਲਾਲ ਹੋਣ ਵਾਲੇ ਆ ਤੇ ਉਂਝ ਲੱਗੇ ਬਥੇਰੇ ਹੋਏ ਆ ਪੀਲੇ। ਇਹਨੂੰ ਮੇਰੇ ਮਗਰ ਆ ਲੱਗੇ ਬਥੇਰੇ, ਹੁਣ ਹੌਲੀ ਹੌਲੀ ਨਾ ਇਹ ਲਾਲ ਹੋ ਜਾਣੇ ਤੇ ਲਾਲ ਹੋ ਜਾਣਗੇ ਫਿਰ ਅਸੀਂ ਇਹ ਤੋੜਾਂਗੇ। ਜਦੋਂ ਤੋੜਾਂਗੇ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਇੱਦਾਂ ਤੋੜ ਕੇ ਅਸੀਂ ਉਹ ਭਰ ਕੇ ਭੇਜਦੇ ਹਾਂ। ਲੈ ਇੱਦਾਂ ਗੁੱਛੇ ਆ, ਇਹਨਾਂ ਦਾ ਭਾਰ ਬੜਾ ਬਣ ਜਾਂਦਾ। ਸਾਨੂੰ ਆ ਸਪੋਰਟਾਂ ਲਾਣੀਆਂ ਪਈਆਂ ਵਾਂਸਾਂ ਦੀਆਂ। ਇੱਕ ਹੁੰਦੇ ਆ ਪੱਕੇ ਟਨਲ, ਮੈਂ ਵਿੱਚ ਆ ਰਿਹਾ, ਇੱਕ ਹੁੰਦੇ ਆ ਪੱਕੇ ਟਨਲ, ਉਹ ਲੋਹੇ ਦੇ ਹੁੰਦੇ ਆ, ਉਹਨਾਂ ਨੂੰ ਵਿੱਚ ਸਪੋਰਟਾਂ ਲਾਉਣ ਦੀ ਲੋੜ ਨਹੀਂ ਹੁੰਦੀ, ਉਹ ਥੋੜ੍ਹਾ ਜਿਹਾ ਕੰਮ ਮਹਿੰਗਾ ਪੈਂਦਾ। ਅਸੀਂ ਵਾਂਸ ਲਾਏ ਹੋਏ ਆ, ਵਾਂਸ ਫਿਰ ਇਹ ਸੋਟੀਆਂ ਹੁੰਦੀਆਂ, ਇਹ ਤੜਾਕੇ ਮਾਰ ਜਾਂਦੀਆਂ, ਇੰਜ ਕੜਕ ਕੜਕ ਕਰਕੇ ਟੁੱਟ ਜਾਂਦੀਆਂ ਜਦੋਂ ਪੂਰਾ ਫਲ ਲੈਂਦਾ ਟਮਾਟਰ। ਤੇ ਇਹਦੇ 'ਚ ਫਿਰ ਤਾਂ ਕਰਕੇ ਸਪੋਰਟਾਂ ਦੋ ਲਾਈਆਂ ਵੀ ਇਹ ਭਾਰ ਚੱਕ ਲੈਣ। ਮੰਨ ਲਿਆ ਮੋਬਾਈਲ ਮੇਰਾ ਫੜ ਲਈ ਆ, ਵਿੱਚ ਵੱਜ ਨਾ ਪਵੇ। ਆਹ ਹੁਣ ਫੁੱਲ ਚੱਕ ਲਿਆ, ਫਾਲਸਾ ਜਿੱਦਾਂ ਹੁੰਦੀ ਨਾ ਖਾਲਸਾ ਕੰਪਨੀ, ਇੱਦਾਂ ਫਾਲਸਾ ਇਹਨਾਂ ਨੇ ਫੁੱਲ ਚੱਕ ਲਿਆ। ਹੋਰ ਥੋੜ੍ਹੇ ਦਿਨਾਂ ਨੂੰ ਅੱਲਾ ਖੈਰ ਰੱਖੇ ਫਾਲਸਾ ਲੱਗ ਜੂ। ਲੈ ਇਹ ਪਾਸੇ ਕਰ ਲਾ, ਵਿੱਚ ਵੱਜਿਆ ਨਾ ਟੂਣ ਨੂੰ, ਵਿੱਚ ਰੌਲਾ ਪਊ। ਤੇ ਖੀਰਾ ਤਾਂ ਤੁਹਾਨੂੰ ਅੱਗੇ ਦਿਖਾਇਆ ਸੀ, ਖੀਰਾ ਤੁਹਾਨੂੰ ਹੁਣ ਵੀ, ਖੀਰੇ ਦਾ ਹੁਣ ਰੇਟ ਕੋਈ ਨਹੀਂ ਰਿਹਾ। ਕਿਵੇਂ ਆ ਖੀਰੇ ਦਾ ਰੇਟ? ਖੀਰਾ ਜੀ ਇਸ ਟਾਈਮ ਲੱਗਿਆ ਤਾਂ ਬਥੇਰਾ ਹੋਇਆ, ਮੇਰੇ ਮਗਰਲੇ ਪਾਸੇ ਖੀਰਾ ਬਥੇਰਾ ਲੱਗਿਆ ਹੈ, ਪਰ ਹੁਣ ਖੀਰੇ ਨੂੰ ਪੁੱਛਦਾ ਕੋਈ ਨਹੀਂ, ਰੇਟ ਕੋਈ ਨਹੀਂ ਖੀਰੇ ਦਾ, ਜਮਾ ਹੀ ਹੇਠ ਆ ਗਿਆ। ਹੁਣ ਤਾਂ ਉਹ ਛਾਪਰ ਵੀ ਮਹਿੰਗਾ ਪੈਂਦਾ, ਜਿਹੜਾ ਛਾਪਰ 'ਚ ਅਸੀਂ ਪਾਉਂਦੇ ਹਾਂ ਨਾ ਮੋਮੀ ਲਿਫਾਫੇ 'ਚ, ਉਹ ਵੀ ਮਹਿੰਗਾ ਪੈਂਦਾ। ਇੱਕ ਸ਼ਾਇਦ ਤੁਹਾਨੂੰ ਮੈਂ ਨਾਲ ਹੋਰ ਦਿਖਾ ਦੇਵਾਂ, ਆ ਜਾ, ਚੱਲ ਰਿਹਾ ਆ ਜੀ ਟਮਾਟਰ ਆ। ਟਮਾਟਰ ਦੇ ਨਾਲ ਸਾਡੇ ਲੱਗੀ ਆ ਕਾਲੀ ਤੋਰੀ। ਕਾਲੀ ਤੋਰੀ ਮਾਸ਼ਾਅੱਲਾ ਆ ਗਈਆਂ, ਵੱਲਾਂ ਚੜ੍ਹ ਗਈਆਂ ਉੱਤੇ। ਲੈ ਤੂੰ ਇੱਥੇ ਖਲੋ ਜਾ, ਮੈਂ ਜਾਣਾ ਉੱਥੇ, ਬਾ ਇੱਥੇ ਕਿ ਖਲੋ ਜਾ। ਕਾਲੀ ਤੋਰੀ ਤੁਹਾਨੂੰ ਮੈਂ ਕਿਹਾ ਸੀ ਨਾ ਵੀ ਜਦੋਂ ਵੱਲਾਂ ਉੱਤੇ ਚੜ੍ਹ ਜਾਣਗੀਆਂ ਮੈਂ ਤੁਹਾਨੂੰ ਦਿਖਾਊਂਗਾ। ਵੱਲਾਂ ਉੱਤੇ ਚੜ੍ਹ ਗਈਆਂ ਤੇ ਹੁਣ ਫੁੱਲ ਦੇਖ, ਆ ਪੀਲੇ ਰੰਗ ਦਾ ਫੁੱਲ ਆ। ਹੁਣ ਫੁੱਲ ਚੱਕ ਲਿਆ ਇਹਨਾਂ ਨੇ, ਹੁਣ ਕਾਲੀ ਤੋਰੀ ਲੱਗਦੀ ਰਹੂਗੀ। ਆ ਕਿਤੇ ਕਿਤੇ ਕਾਲੀ ਤੋਰੀ ਲੱਗੀ ਵੀ ਹੋਈ ਆ, ਆ ਦੇਖ, ਤੈਨੂੰ ਗਾਹਾਂ ਆਉਣਾ ਪੈਣਾ। ਆ ਕਾਲੀ ਤੋਰੀ ਲੱਗੀ ਸੀ, ਹਾਂ। ਇਹ ਅੱਲਾ ਖੈਰ ਰੱਖੇ ਫਲ ਚੱਕ ਲਿਆ। ਇੱਥੋਂ ਇੰਜ ਕਰਕੇ ਦਿਖਾ, ਇੰਜ ਲੰਬਾ ਦਿਖਾ। ਇਹ ਬੇਲ ਕਾਲੀ ਤੋਰੀ ਦੀ ਨੇ ਪਕੜ ਕਰ ਲਈ ਆ, ਪਕੜ ਕਰਕੇ ਹੁਣ ਉੱਤੇ ਚੜ੍ਹ ਗਈ ਹੈ। ਤੇ ਹੁਣ ਅੱਲਾ ਖੈਰ ਰੱਖੇ ਹੁਣ ਕਾਲੀ ਤੋਰੀ ਬਥੇਰੀ ਲੱਗੂਗੀ। ਫਿਰ ਕਾਲੀ ਤੋਰੀ ਜਿੱਦਾਂ ਤੋੜਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ। ਇੱਦਾਂ ਕਰਕੇ ਕਾਲੀ ਤੋਰੀ ਦਿਖਾ ਦੇ ਤੇ ਇੱਦਾਂ ਕਰਕੇ ਟਮਾਟਰ ਵੀ ਦਿਖਾ ਦੇ। ਇਹ ਮੈਨੂੰ ਲੱਗਦਾ ਇਹ ਟਮਾਟਰ ਤੇ ਕਾਲੀ ਤੋਰੀ ਇਕੱਠੀ ਹੋਈ ਤੜਾਈ ਹੋਊਗੀ ਇਹਦੀ। ਹਾਂ ਟਮਾਟਰ ਕੋਈ 10 ਦਿਨ ਪਹਿਲਾਂ ਸ਼ੁਰੂ ਹੋ ਜਾਊਗਾ ਵੀ ਇਹ ਪੱਕਿਆ ਖੜਾ, ਬਸ ਹੁਣ ਵਿੱਚ ਐਵੇਂ ਥੋੜ੍ਹਾ ਥੋੜ੍ਹਾ ਰੰਗ ਬਦਲ ਰਿਹਾ। ਜਦੋਂ ਲਾਲ ਸੂਹਾ ਹੋ ਗਿਆ ਨਾ ਫਿਰ ਤੁਹਾਨੂੰ ਦਿਖਾਵਾਂਗੇ ਟਮਾਟਰ। ਤੇ ਕਾਲੀ ਤੋਰੀ ਵੀ ਜਿੱਦਾਂ ਅਸੀਂ ਤੋੜੀ ਬਾ ਹੁਣ ਇਹ ਵੀ ਆਈ, ਅੱਲਾ ਖਿਆਲ ਰੱਖੇ ਦਿਹਾੜੀ ਡੰਗ ਦੇ ਵਿੱਚ। ਆ ਦੇਖਣਾ ਇਹਨੇ ਕਿੱਦਾਂ ਪਰਛਾਵਾਂ ਬਣਾਇਆ, ਉੱਤੋਂ ਬੇਲਾਂ ਇੱਦਾਂ ਰਲੀਆਂ ਪਈਆਂ, ਹੇਠ ਵੇਖ ਕਿੱਦਾਂ ਪਰਛਾਵਾਂ ਬਣਾਇਆ। ਇੱਦਾਂ ਫਿਰ ਹੇਠ ਵੱਤਰ ਰਹਿੰਦਾ, ਜਦੋਂ ਫਸਲ ਉੱਤੋਂ ਇੱਦਾਂ ਜੁੜ ਜਾਂਦੀ ਆ ਨਾ, ਹੇਠ ਧੁੱਪ ਨਹੀਂ ਜਾਂਦੀ, ਫਿਰ ਉਹ ਹੇਠ ਵੱਤਰ ਰਹਿੰਦਾ ਇੱਦਾਂ ਕਰਕੇ। ਤੇ ਬਾਕੀ ਤੁਹਾਨੂੰ ਕੋਈ ਡੰਗਰ ਡੁੰਗਰ ਵੀ ਦਿਖਾਉਂਦੇ ਆ, ਕੋਈ ਹੋਰ ਗੱਲਬਾਤ ਵੀ ਕਰਦੇ ਆ। ਉੱਥੇ ਲਿਆ, ਇੱਥੇ ਧੁੱਪ ਬੜੀ ਤੇਜ਼ ਆ, ਬਹੁਤੀ ਦੇਰ ਇੱਥੇ ਖਲੋ ਨਹੀਂ ਹੁੰਦਾ। ਤੋ ਉਹਨਾਂ ਬੀਬੀਆਂ ਭੈਣਾਂ ਦੀ ਵੀ ਹਿੰਮਤ ਦੇਖ
ਜਿਹੜੀਆਂ ਇਸ ਟਾਈਮ ਮਿਰਚਾਂ ਤੋੜ ਰਹੀਆਂ। ਇਸ ਟਾਈਮ ਦਰਜਾ ਹਰਾਰਤ ਕਿੱਥੇ ਹੋਣਾ ਜੀ ਸੂਈ ਇਸ ਟਾਈਮ? 40 ਦੇ ਉੱਤੇ ਦਰਜਾ ਹਰਾਰਤ ਆ ਜੀ। ਤੇ ਇੱਥੇ ਵਿਹਲਾ ਬੰਦਾ ਫਿਰੇ ਤਾਂ ਖਲੋ ਨਹੀਂ ਹੁੰਦਾ ਹੈ। ਹਾਂ, ਵਿਹਲਾ ਬੰਦਾ ਹੋਵੇ ਖਲੋ ਨਹੀਂ ਹੁੰਦਾ। 1 ਵਜੇ ਤੱਕ ਉਹਨਾਂ ਨੇ ਤੋੜਨੀ ਆ। ਤੇ ਉਹ ਬੜਾ ਮਿਰਚਾਂ ਦਾ ਨਾ ਇੱਕ ਹਬਸ ਜਿਹਾ ਹੁੰਦਾ, ਇੱਕ ਬੜਾ ਸਾੜ ਜਿਹਾ ਹੁੰਦਾ, ਬੰਦੇ ਦੇ ਸਾੜ ਪੈਣ ਲੱਗ ਜਾਂਦਾ। ਪਰ ਆਪਣਾ ਰਿਜ਼ਕ ਹਲਾਲ ਕਮਾਉਣ ਵਾਸਤੇ ਇਹ ਮਿਹਨਤਾਂ ਮਜ਼ਦੂਰੀਆਂ ਬੰਦੇ ਨੂੰ ਕਰਨੀਆਂ ਪੈਂਦੀਆਂ। ਉਹ ਆਪ ਦੀ ਡਿਊਟੀ ਕਰ ਰਹੀਆਂ, ਅਸੀਂ ਇੱਥੇ ਆਪ ਦੀ ਡਿਊਟੀ ਕਰ। ਸਾਡੇ ਭਰਦਿਆਂ ਮਿਰਚਾਂ ਦੇ ਲੋਹਾ ਜਿਹਾ ਲੱਗਣ ਲੱਗ ਗਿਆ ਸੀ। ਮੈਂ ਨਹਾ ਕੇ ਆਇਆ, ਤੇਲ ਲਾਇਆ ਤੇ ਨਹਾ ਕੇ ਆਇਆ। ਫਿਰ ਮੈਂ ਕਿਹਾ ਚਲੋ ਮੈਂ ਵੀਡੀਓ ਬਣਾਉਣਾ। ਧੁੱਪ ਬੜੀ ਕਰਾਰੀ ਆ ਹੁਣ, ਤੇ ਹੁਣ ਸਾਡੀ ਕਣਕ ਦੀ ਵਾਢੀ ਸ਼ੁਰੂ ਹੋ ਜਾਣੀ। ਜਿੱਦਣ ਅਸੀਂ ਕਣਕ ਨੂੰ ਹੱਥ ਲਾਇਆ, ਕਣਕ 'ਚ ਰਹਿ ਗਏ 5-4 ਦਿਨ ਪੱਕਣ 'ਚ, ਤੇ ਉਦੋਂ ਫਿਰ ਅਸੀਂ ਤੁਹਾਨੂੰ ਉਹ ਵੀ ਵਿੱਚ ਗੱਲਬਾਤ ਕਰਾਂਗੇ। ਮੈਂ ਵਿੱਚ ਆ ਰਿਹਾ ਸਹੀ? ਚਲੋ ਉੱਥੇ ਗਾਹਾਂ ਆ ਜਾ। ਬੰਦੇ ਸਾਡੇ ਨਾਲ ਹੋਰ ਵੀ ਜੁੜ ਗਏ, ਗਾਂ ਜੁੜਦੇ ਚਲੇ ਜਾ ਰਹੇ ਆ। ਲੋਕ ਬਣਾ ਰਹੇ ਆ, ਜੇ ਬਣ ਗਿਆ ਤੇ ਚੜਾ ਦਾਂਗੇ। ਕੀ ਹਾਲ ਹੈ ਜੀ? ਇਹ ਜੀ ਅਰਸ਼ਦ ਸਾਹਿਬ ਆ ਜੀ ਸਾਡੇ, ਇਹ ਹੈੱਡ ਮਾਸਟਰ ਆ। ਉਹਦੇ ਬਿਜਲੀ ਚਲਾਉਣ ਦੇ, ਬਿਜਲੀ ਬੰਦ ਕਰਨੀ, ਜਿਹਨੂੰ ਮੋਟਰ ਨਹੀਂ ਸਾਦੇ ਬਿਜਲੀ ਵਾਲੀ ਬੰਬਾ, ਉਹਦਾ ਮਾਸਟਰ ਹੈ। ਬਹਿ ਜਾ। ਹਾਂਜੀ ਸਰੋਇਆ ਸਾਹਿਬ, ਕਿਵੇਂ ਜਾ ਰਹੀ ਹੈ ਤੁਹਾਡੀ ਮਿਰਚ ਮੁਰਚ ਦਾ? ਗੱਲਬਾਤ ਕੋਈ ਦੱਸੋ ਆਵਾਮ ਨੂੰ ਵੀ। ਕੀ ਉਦੋਂ ਤਾਂ ਰੋੜੀ ਜੀ ਬਣ ਗਈ ਸੀਗੀ। ਨਹੀਂ, ਉਸ ਤੋਂ ਬਾਅਦ ਠੀਕ ਹੋ ਗਈ ਸੀ ਇਹ। ਹਾਂ। ਤੇ ਆਹ ਚੌਥੀ ਚਨਾਈ ਇਹਦੀ। ਅੱਛਾ। ਤੇ ਮਾਸ਼ਾਅੱਲਾ ਤਕਰੀਬਨ 140 ਬੈਗ ਪਰ ਏਕੜ ਦੀ ਚਨਾਈ ਆ ਰਹੀ ਹੈ ਇਹਦੀ। ਕਿੱਲੇ ਦੀ? ਏਕੜ ਦੀ, ਕਿੱਲੇ ਦੀ। ਹਾਂ ਮਾਸ਼ਾਅੱਲਾ ਸੋਹਣੀ ਐਵਰੇਜ ਆ ਰਹੀ ਹੈ ਜੀ। 140 ਥੈਲੇ ਇਹਨੂੰ ਬੈਗ ਇਹਨੂੰ ਸੱਦ ਰਿਹਾ। ਹਾਂ, 140 ਥੈਲੇ ਆ ਰਹੇ ਆ ਕਿੱਲੇ ਦੇ। 35 ਤੋਂ 36 ਕਿਲੋ 37 ਕਿਲੋ ਇਹਦੇ ਚ ਇੱਕ ਚ ਹੁੰਦਾ, ਥੈਲੇ ਚ ਇੱਕ ਚ ਹੁੰਦਾ। ਅੱਛਾ, ਇੱਕ ਮਿਰਚ ਤਾਂ ਬਹੁਤ ਹੀ ਲੰਬੀ ਸੀਗੀ, ਐਡੀ ਲੰਬੀ ਨਹੀਂ ਇਹ, ਮੋਟੀ। ਇਹ ਦੇਸੀ ਟਾਈਪ ਆ ਤੇ ਹੈ ਵੀ ਕੜਵੀ ਆ ਇਹ। ਅੱਛਾ, ਹੈ ਹਾਈਬ੍ਰਿਡ? ਹੈ ਹਾਈਬ੍ਰਿਡ। ਹੈ ਹਾਈਬ੍ਰਿਡ ਆ ਇਹ, ਪਰ ਹੈ ਦੇਸੀ ਆ ਤੇ ਕੌੜੀ ਆ ਇਹ। ਜਿਹੜੀ ਉਹ ਬਰੀਕ ਹੁੰਦੀ ਲੰਬੀ ਹੁੰਦੀ ਨਾ, ਉਹ ਐਡੀ ਕੌੜੀ ਨਹੀਂ ਹੁੰਦੀ। ਉਹ ਸਲਾਦ ਵਾਸਤੇ ਪਿਸ਼ਾਵਰ ਵਾਲੀ ਸਾਈਡ ਤੇ, ਸਵਾਤ ਵਾਲੀ ਸਾਈਡ ਤੇ ਜ਼ਿਆਦਾ ਚੱਲਦੀ ਹੈ। ਠੀਕ ਹੈ। ਇੱਧਰ ਆਪਣੇ ਨਾਲ ਘੱਟ ਪਸੰਦ ਕਰਦੇ ਇਹਨੂੰ। ਇਹ ਹੈਗੀ ਵੈਰਾਈਟੀ ਵੀ ਹੈਗੀ ਆ ਇੱਥੇ ਨੇੜੇ ਨਜ਼ਦੀਕ ਦੀ ਹੈ। ਅੱਛਾ, ਪਾਕਿਸਤਾਨ ਦੀ? ਹਾਂ, ਇੱਥੇ ਦੀ ਹੈ। ਅੱਛਾ, ਇੰਡੀਆ ਦੀ ਨਹੀਂ, ਪਾਕਿਸਤਾਨ ਦੀ ਹੈ ਇਹ। ਅੱਛਾ, ਜਿਹੜੀ ਦੂਈ ਮਿਰਚ ਆ ਉਹ ਕਿਹੜੀ ਲੱਗੀ? ਸ਼ਿਮਲਾ ਮਿਰਚ? ਹਾਂ, ਉਹ ਬਾਹਰ ਦੀ ਹੈ। ਅੱਛਾ, ਹਾਂ, ਬਾਹਰੋਂ ਆਈ ਆ। ਚਲੋ। ਤੇ ਕਿਵੇਂ ਖੀਰੇ ਦਾ ਹੁਣ ਕਿਵੇਂ ਕੰਮ ਮੱਠਾ ਜਾ ਰਿਹਾ ਕਿ ਉਤਰਨਾ ਘਟ ਗਿਆ, ਜਾਂ ਰੇਟ ਘਟ ਗਿਆ, ਜਾਂ ਕੀ ਗੱਲ? ਨਹੀਂ, ਐਵਰੇਜ ਵੀ ਤਕਰੀਬਨ ਐਵਰੇਜ ਤਾਂ ਠੀਕ ਆ, ਰੇਟ ਬਹੁਤ ਡਾਊਨ ਹੋ ਗਿਆ ਸੀ। ਅੱਛਾ। 100 ਰੁਪਏ ਦਾ 70 ਰੁਪਏ ਦਾ 5 ਕਿਲੋ ਹੋ ਗਿਆ। ਮਿਰਚ ਦਾ ਵੀ ਡਾਊਨ ਹੋ ਗਿਆ। ਮਿਰਚ ਦਾ ਜਿਵੇਂ ਸ਼ੁਰੂ 'ਚ ਰੇਟ ਸੀ, ਇਹ ਵੀ 1200-1300 ਦੇ ਪਰ ਬੈਗ ਦਾ ਰੇਟ ਆ ਗਿਆ। ਸ਼ਿਮਲਾ ਜਿਹੜੀ ਆ ਉਹ 500-600 ਤੇ ਆ ਗਿਆ। ਮੈਂ ਤਾਂ ਨਹੀਂ ਕੀਤਾ ਜੀ, ਇਹ ਤਾਂ ਹੁਣ ਅੱਲਾ ਵੱਲੋਂ ਆਇਆ। ਤੂੰ ਤਾਂ ਮੈਨੂੰ ਘੂਰੀ ਜਾਣਾ। ਕੋਈ ਨਹੀਂ, ਅੱਲਾ ਖੈਰ ਰੱਖੇ। ਜੇ ਉਤਰੇ ਸਹੀ ਤਾਂ ਫਿਰ ਕੰਮ ਪੂਰਾ ਨਹੀਂ ਹੁੰਦਾ। ਐਵਰੇਜ ਆਵੇ ਤੇ ਹੋ ਜਾਂਦਾ ਕੰਮ ਪੂਰਾ। ਖੀਰੇ ਦੀ ਆ ਰਹੀ ਹੈ 115 ਬੈਗ 20 ਬੈਗ ਪਰ ਏਕੜ ਦੀ 4 ਦਿਨਾਂ ਬਾਅਦ। 4 ਦਿਨਾਂ ਬਾਅਦ। ਚਲੋ ਅੱਲਾ ਖੈਰ ਰੱਖੇ। ਫਿਰ ਇਹ ਤਾਂ ਨਾਲ ਹੀ ਆ ਜੀ। ਇਹ ਤਾਂ ਨਾਲ ਹੀ। ਹਾਂਜੀ, ਕਿਤੇ ਵੱਧ ਗਿਆ ਕਿਤੇ, ਪਰ ਇਹ ਵੀ ਇਹਨਾਂ ਦੇ ਜਿਹੜੇ ਹੁਣ ਖਰਚੇ ਆਪਾਂ ਕੀਤੇ ਆ, ਤੇ ਉਹ ਖਾਤਾ ਪੂਰਾ ਲੱਗਦਾ ਦਿਖਦਾ। ਇਹ ਖਰਚੇ ਤਾਂ ਪੂਰੇ ਹੋ ਗਏ ਅੱਲਾ ਕਰੇ। ਅੱਛਾ, ਸ਼ੁਕਰ ਆ। ਫਿਰ ਠੀਕ ਹੈ ਜੀ, ਖਰਚੇ ਪੂਰੇ ਹੋ ਗਏ। ਹਲੇ ਟਮਾਟਰ ਚ ਲੱਗ ਟਮਾਟਰ ਦਾ ਰੇਟ ਸਹੀ ਖੜਾ ਇਸ ਟਾਈਮ। ਤੋਰੀ ਆ, ਬੇਲ ਤੋਰੀ, ਉਹਦਾ ਵੀ ਰੇਟ ਠੀਕ ਆ। ਹਾਂ, ਉਹ ਤਕਰੀਬਨ ਹੈ 500-600 ਪਰ 5 ਕਿਲੋ ਦਾ। ਤੇ ਟਮਾਟਰ ਦਾ ਵੀ ਕੱਲ ਭੇਜੇ ਸੀ, ਇਹ ਵੀ 500 ਰੁਪਏ ਲੱਗਾ। ਇਹ ਤੋੜੇ ਸੀ? ਇਹ ਤੋੜੇ ਸੀ। ਮੈਂ ਅੱਗੇ ਕਿਹਾ ਹਜੇ ਤੋੜੇ ਨਹੀਂ। ਨਹੀਂ, ਕੱਲ ਤੋੜੇ ਸੀ ਇਹ। ਕਿੰਨੇ ਕੁਤਰੇ ਸੀ? ਥੋੜੇ 10 ਛਾਪਰ ਉਤਰੇ ਸੀ ਕੱਲ। ਉਹ ਤਾਂ ਫਿਰ ਹਜੇ ਨਹੀਂ, ਜਦੋਂ ਉਹ ਲੱਭ ਕੇ ਲਾਲ ਤੋੜਿਆ। ਹਾਂ, ਉਹ ਜਿਹੜਾ ਵਿੱਚ ਖਰਾਬ ਹੋ ਰਿਹਾ ਸੀ ਨਾ, ਉਹ ਤੋੜੇ ਸੀ। ਹਾਂਜੀ। ਇਹ ਜੀ ਮੈਨੂੰ ਥੋੜੀ ਜਿਹੀ ਘੱਟ ਤਾਂ ਪਤਾ ਹੁੰਦਾ ਕਿ ਮੇਰੀ ਡਿਊਟੀ ਹੁੰਦੀ ਹੈ ਡੰਗਰਾਂ ਵਾਲ, ਤੇ ਬਾਕੀ ਅਸੀਂ ਜਿਵੇਂ ਪੱਕੇ ਮੂੰਹ ਨਾਲ ਗੱਲਬਾਤ ਕਰ ਰਹੇ ਹਾਂ, ਅਸੀਂ ਕੋਈ ਨਵਾਕਫ ਨਹੀਂ। ਇਹ ਸਾਡਾ ਵੱਡਾ ਭਾਈ ਹੈ ਜੀ, ਸ਼ਾਹ ਸਰੋਇਆ। ਉਹ ਬੰਦੇ ਸੀ ਕੋਈ 2 ਲਾਰੀ 'ਚ ਬੈਠੇ, ਉਹ ਗੱਲਾਂ ਕਰਨ। ਹੁਣ ਪਿੱਛੇ ਦੀਆਂ ਸਵਾਰੀਆਂ ਸੁਣਨ। ਉਹ ਕਹਿੰਦਾ ਭਾਈ ਤੂੰ ਕਿੱਥੋਂ ਦਾ? ਉਹ ਕਹਿੰਦਾ ਜੀ ਮੈਂ ਰਹਿਮੇ ਸ਼ਾਹ ਦਾ। ਉਹ ਕਹਿੰਦਾ ਯਾਰ ਮੈਂ ਵੀ ਰਹਿਮੇ ਸ਼ਾਹ ਦਾ। ਕਹਿੰਦਾ ਗਾਹਾਂ ਕਿੱਥੇ ਦਾ? ਕਹਿੰਦਾ ਜੀ ਮੈਂ ਫਲਾਣੇ ਬਾਜ਼ਾਰ 'ਚ ਘਰ। ਉਹ ਕਹਿੰਦਾ ਮੇਰਾ ਵੀ ਫਲਾਣੇ ਬਾਜ਼ਾਰ 'ਚ ਆ। ਕਹਿੰਦਾ ਘਰ ਤੇਰਾ ਕਿਹੜਾ? ਕਹਿੰਦਾ ਉਹ ਜਿਹਦੇ ਅੱਗੇ ਨਿੰਬ ਖੜੀ। ਕਹਿੰਦਾ ਯਾਰ ਮੇਰੇ ਬੂਹੇ ਅੱਗੇ ਵੀ ਨਿੰਬ ਖੜੀ। ਕਹਿੰਦਾ ਕਿਹਦਾ ਮੁੰਡਾ ਦੋਨੇ? ਕਹਿੰਦਾ ਫਲਾਣੇ ਦਾ। ਕਹਿੰਦਾ ਯਾਰ ਮੈਂ ਵੀ ਬੰਦੇ ਕਹਿੰਦੇ ਵੀ ਯਾਰ ਤੁਸੀਂ ਇੱਕੋ ਘਰ 'ਚ ਇੱਕੋ ਪਿਓ ਦੇ, ਤੇ ਤੁਸੀਂ ਜਾਣਦੇ ਨਹੀਂ ਇੱਕ ਦੂਜੇ ਨੂੰ? ਕਹਿੰਦਾ ਨਹੀਂ ਜਾਣਦੇ ਅਸੀਂ ਹੈ, ਅਸੀਂ ਐਵੇਂ ਟਾਈਮ ਟਪਾ ਰਹੇ ਹਾਂ ਵੀ ਸਫ਼ਰ ਦਾ। ਤੇ ਉਹ ਗੱਲ ਆ ਵੀ ਹੈ ਅਸੀਂ ਸੱਕੇ ਭਾਈ ਆ। ਉਹ ਤੁਹਾਨੂੰ ਤਾਂ ਗੱਲ ਪਹੁੰਚਾਉਣ ਵਾਸਤੇ ਵਿੱਚ ਦੇ ਨਾਲ ਗੱਲ ਕਰੀਦੀ ਹੈ ਵੀ ਕੀ ਬਣਾ ਰਿਹਾ। ਤੇ ਬਾਕੀ ਮੌਸਮ ਇਹ ਸਬਜ਼ੀਆਂ ਦੇ ਹੱਕ ਦੇ ਵਿੱਚ ਇਸ ਟਾਈਮ ਕਿਵੇਂ ਹੈ? ਮੌਸਮ ਠੀਕ ਆ। ਮੌਸਮ ਟੈਂਪਰੇਚਰ 30-35 ਤੱਕ ਹੈਗਾ, ਜਿਹੜਾ ਸਬਜ਼ੀਆਂ ਵਾਸਤੇ 35 ਕ੍ਰਾਸ ਕਰਦਾ ਫਿਰ ਨੁਕਸਾਨ ਦਿੰਦਾ, ਗਰਮੀ ਜ਼ਿਆਦਾ ਆ ਜਾਂਦੀ ਹੈ। ਹਾਂ, ਗਰਮੀ ਜ਼ਿਆਦਾ ਆ ਜਾਂਦੀ। ਚਲੋ ਹੁਣ ਕਾਲੀ ਤੋਰੀ ਵੀ 8-10 ਦਿਨਾਂ ਤੱਕ ਆ ਜੂ। ਨਹੀਂ, ਸ਼ੁਰੂ ਆ ਉਹਦੀ ਤੁੜਾਈ ਸ਼ੁਰੂ ਉਹਦੀ। ਅੱਛਾ। ਹਾਂ, ਉਹਦਾ ਵੀ ਕਹਿਤਾ ਵੀ ਨਹੀਂ ਹਲੇ ਸ਼ੁਰੂ ਹੋਈ। ਹਾਂ, ਉਹ ਵੀ ਮੈਂ ਕਿਹਾ।
ਮੈਨੂੰ ਦਿਖੀ ਨਹੀਂ, ਇੱਕ ਤੋਰੀ ਦਿਖੀ, ਮੈਂ ਕਿਵੇਂ ਕਹਿ ਦਿੰਦਾ ਵੀ ਤੋਰੀਆਂ ਲੱਗੀਆਂ ਹੋਈਆਂ ਵਿੱਚੋਂ ਤੋੜ ਰਹੇ ਆ। ਜਿਹੜਾ ਤੇਰਾ ਕੈਮਰਾਮੈਨ ਆ ਇਹਨੂੰ ਪਤਾ ਸਾਰੀ ਗੱਲ ਆ। ਤੇ ਤੂੰ ਦੱਸ ਨਹੀਂ ਸਕਦਾ ਸੀਗਾ ਵੀ ਮੈਨੂੰ ਜਿਸ ਮੈਂ ਗੱਲ ਕਰਨਾ ਉਸ ਟਾਈਮ ਦੱਸੀ ਜਾ। ਕੈਮਰਾਮੈਨ ਵੀ ਮੈਂ ਦਿਖਾਣਾ ਜੀ ਵਿੱਚ। ਕਰੇਲਾ ਵੀ ਸ਼ੁਰੂ ਆਪਣਾ ਅੱਲਾ ਖੈਰ ਰੱਖੇ। ਹਾਂ ਕਰੇਲਾ ਵੀ ਮਾਸ਼ਾਅੱਲਾ ਜਿਹੜਾ ਅਸੀਂ ਬਾਹਰਲੇ ਪਾਸੇ ਲਾਇਆ ਸੀ ਉਹ ਕਰੇਲਾ ਦਿਖਾਣਾ ਯਾਰ, ਕਿੱਥੋਂ ਦਿਖਾਈਏ? ਪਰਲੇ ਪਾਸੇ ਲੱਗਾ ਹੈ ਸ਼ੈੱਡ ਦੇ ਨਾਲ ਸ਼ੈੱਡ। ਚਲੋ ਮੈਂ ਉਧਰ ਪਾਸੇ ਜਾ ਕੇ ਦਿਖਾ ਦਿੰਦਾ। ਕਰੇਲਾ ਜਿਹੜਾ ਖੀਰੇ ਦੇ ਲਾਮਾ ਤੇ ਲਾਇਆ ਸੀ ਨਾ, ਇਧਰ ਮੇਰੇ ਵੱਲ ਧਿਆਨ ਕਰ, ਖੀਰਾਂ ਦੇ ਲਾਮਾ ਤੇ ਲਾਇਆ ਸੀਗਾ ਤੇ ਉਹ ਵੀ ਚੜ ਗਿਆ ਉੱਤੇ, ਉਹ ਲੱਗਣ ਲੱਗ ਗਿਆ। ਤੇ ਸ਼ਿਮਲਾ ਤੇ ਨਹੀਂ ਲਾਇਆ ਸੀ ਕਰੇਲਾ? ਸ਼ਿਮਲਾ ਤੇ ਵੀ ਲਾਇਆ ਸੀ, ਉਹ ਥੋੜਾ ਲੇਟ ਹਲੇ। ਹਾਂ ਉਹ ਸ਼ਿਮਲਾ ਵਾਲਾ ਲੇਟ ਹੈ। ਤੇ ਬਾਕੀ ਹੁਣ ਫਸਲ ਬਾੜੀ ਅੱਲਾ ਕਰੇ ਠੀਕ ਖੜੀ ਹੈ, ਚੱਲ ਰਹੀ ਹੈ। ਟਮਾਟਰ ਵੀ ਚੱਲ ਪਿਆ, ਥੋੜੇ ਦਿਨਾਂ ਤੱਕ ਫੁੱਲ ਚੱਲ ਪਊਗਾ। ਉਧਰੋਂ ਕਾਲੀ ਤੋਰੀ ਚੱਲ ਪਈ। ਬਾਕੀ ਇੱਕ ਦੇਖਣ ਚ ਆਇਆ ਰਾਣਾ ਸਾਹਿਬ ਵੀ ਜਦੋਂ ਸਬਜ਼ੀ ਸਾਡੀ ਫੁੱਲ ਚੱਲ ਪੈਂਦੀ ਉਦੋਂ ਰੇਟ ਡਿੱਗਦਾ। ਨਹੀਂ ਇਹ ਤਾਂ ਹੁੰਦਾ ਹੀ ਆ ਨਾ ਕਿ ਜਦੋਂ ਪੈਦਾਵਾਰ ਜ਼ਿਆਦਾ ਹੁੰਦੀ ਆ ਉਦੋਂ ਰੇਟ ਨੀਚੇ ਆਉਂਦਾ, ਉਦੋਂ ਰੇਟ ਥੱਲੇ ਆਉਂਦਾ। ਚਲੋ ਜੀ ਬੜੀ ਮਿਹਰਬਾਨੀ। ਅਸੀਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਵੀ ਗੱਲ ਕਰਦੇ ਹਾਂ। ਹਾਂਜੀ ਚਾਹੀਦਾ ਤਾਂ ਨਹੀਂ ਕੈਮਰਾਮੈਨ ਹਜੇ? ਨਹੀਂ ਕੈਮਰਾਮੈਨ ਕਰ ਲਓ। ਲੈ ਵੀ ਤੂੰ ਹੁਣ ਇੱਥੇ ਪੱਕੇ ਮੂੰਹ ਨਾਲ ਗਾਂ ਇਦਾਂ ਹੀ ਤੁਰਿਆ ਇੱਥੇ। ਟਾਈਮ ਕੀ ਹੋ ਗਿਆ ਭਲਾ? ਨਹੀਂ 10 ਵੱਜ ਗਏ ਹੁਣ। ਇੱਧਰ ਨੂੰ ਆ ਕੈਮਰਾਮੈਨ ਫੜਾਣਾ ਤੂੰ ਮਾਲੇ ਨੂੰ, ਮਾਲੇ ਫੜੀ। ਤੈਨੂੰ ਥੱਲੇ ਗਾਣੇ ਦੀ ਬਣਾਉਣੀ ਆ ਵੀਡੀਓ ਜੀ। ਕਿੱਥੇ? ਵਾਗਿਆ ਨੇ ਮੰਡੀ ਵਾਲਿਆਂ ਨੂੰ ਸਲਾਹ ਦੇਣੀ ਆ ਕਿ ਜਿਹਨੂੰ ਜ਼ਰੂਰਤ ਵੈਸੇ ਕਿੱਥੇ ਲੱਗੇ ਹੋਏ ਆ? ਬਾਈ ਸ਼ਰਫਾਲੀ ਲੱਗਿਆ ਹੋਇਆ 4 ਕਿਤੇ। ਅਰਸ਼ਦ ਸਾਹਿਬ ਕਹਿ ਰਹੇ ਕੈਮਰਾ ਮਾਰੀ ਅਰਸ਼ਦ ਤੋਂ। ਜੀ ਉਹ ਨਹੀਂ ਤਾਂ ਚੱਲ ਉਹ ਮੇਰੇ ਵੱਲ ਨੂੰ ਕਰ। ਸਾਡੇ ਪਿੰਡ ਦੇ ਵਿੱਚ ਨਾ ਜੀ ਦਵਾਣਾ ਬਹੁਤ ਲੱਗਦਾ, ਜਿਹਨੂੰ ਤਰਬੂਜ ਸਾਦੇ ਆ। ਐਤਕੀ ਥੋੜਾ ਜਿਹਾ ਘੱਟ ਲੱਗਿਆ ਤੇ ਬਹੁਤ ਮੰਡੀ ਹੈ ਇੱਥੇ ਤਰਬੂਜ ਦੀ। ਤੇ ਉਹ ਸਾਡੇ ਲਾਗੇ ਤਾਗੇ ਲੱਗਿਆ। ਮੈਂ ਤੁਹਾਨੂੰ ਤਰਬੂਜ ਦੇ ਬਾਰੇ ਚ ਵੀ ਜਾ ਕੇ ਗੱਲਬਾਤ ਵੀ ਕਰਾਉਂਗਾ ਵੀ ਕੀ ਗੱਲਬਾਤ ਆ, ਉਹ ਦਿਖਾਵਾਂਗੇ ਵੀ ਅਸੀਂ। ਤੇ ਆ ਦੇਖ ਵਿੱਚ ਆ ਇੱਥੇ ਕਿੱਥੇ ਰੱਖ ਦੇ, ਇੱਥੇ ਰੱਖ ਦੇ, ਸਰਦਾਰ ਫਾਰਮ ਦਿਖਦਾ ਰਹੂਗਾ। ਤੇ ਰਾਣਾ ਸਾਹਿਬ ਤੁਸੀਂ ਆ ਸਾਰੇ ਕਾਰੋਬਾਰ ਸਾਡਾ ਦੇਖਿਆ ਤੇ ਤੁਸੀਂ ਵੀ ਸਾਡੇ ਘਰ ਦੇ ਜੀ ਤਾਂ ਤੁਹਾਡਾ ਹੀ ਹੈ, ਪਰ ਤੁਸੀਂ ਇਸ ਬਾਰੇ 'ਚ ਕੀ ਗੱਲਬਾਤ ਕਰੋਗੇ? ਹਾਂ ਨਹੀਂ ਮਾਸ਼ਾਅੱਲਾ ਬਹੁਤ ਅੱਛੀ ਫਸਲ ਆ। ਦੇਖੋ ਕਿ ਇਹ ਕਾਲੀ ਤੋਰੀ ਹੈ ਨਾ, ਜਿਹੜੀ ਇੱਕ ਕਾਲੀ ਤੋਰੀ ਲਾਈ ਜਾਂਦੀ ਹੈ ਜਿਹੜੀ ਜ਼ਮੀਨ ਤੇ, ਉਹਦੇ ਕਾਫੀ ਪ੍ਰੋਬਲਮ ਹੁੰਦੇ ਆ। ਅਗਰ ਬਾਰਿਸ਼ ਹੋ ਜਾਏ ਤੇ ਬੇਲ ਜਿਹੜੀ ਹੈ ਨਾ ਖਰਾਬ ਹੋ ਜਾਂਦੀ ਆ, ਫਿਰ ਉਹਨੂੰ ਤੋੜਨਾ ਵੀ ਮਸਲਾ ਹੁੰਦਾ ਵਾ। ਜਿਹੜੀ ਇਸ ਤਰ੍ਹਾਂ ਯਾਨੀ ਕਿ ਜਿਹੜਾ ਵਾ ਨਾ ਨੈੱਟ ਤੇ ਚੜਾਈ ਜਾਂਦੀ ਹੈ ਨਾ, ਇੱਕ ਤਾਂ ਇਹਦੀ ਪੈਦਾਵਾਰ 3-4 ਗੁਣਾ ਹੁੰਦੀ ਹੈ, ਇੱਕ ਫਿਰ ਕੁਆਲਿਟੀ ਇਹਦੀ ਜਿਹੜੀ ਹੈ ਨਾ ਬਹੁਤ ਅੱਛੀ ਹੁੰਦੀ ਹੈ। ਫਿਰ ਇਹਦੀ ਜਿਹੜੀ ਤੁੜਾਈ ਜਿਹੜੀ ਹੈ ਨਾ ਉਹ ਬੜੀ ਆਸਾਨ ਆ। ਤੇ ਕਾਲੀ ਤੋਰੀ ਇੱਕ ਐਸੀ ਫਸਲ ਗਿਣੀ ਜਾਂਦੀ ਆ ਵੀ ਅਗਰ ਇਹ ਨੈੱਟ ਤੇ ਚੜ ਜਾਏ ਤੇ ਅੱਛੇ ਖਾਸੇ ਰੀਜ਼ਨੇਬਲ ਪੈਸੇ ਜਿਹੜੇ ਵਾ ਨਾ ਦਿੰਦੀ ਆ। ਅਗਰ ਇਹ ਜ਼ਮੀਨ ਤੇ ਹੋਵੇ ਤੇ ਫਿਰ ਅਗਰ ਬਾਰਿਸ਼ ਬੁਰਿਸ਼ ਹੋ ਜਾਏ ਤੇ ਫਿਰ ਇਹਦੇ ਖਰਾਬ ਹੋਣੇ ਦੇ ਚਾਂਸਸ ਹੁੰਦੇ ਆ। ਲੇਕਿਨ ਜਿਹੜੇ ਇਸ ਤਰ੍ਹਾਂ ਇਸ ਟਾਈਮ ਹੈ ਨਾ, ਇਹ ਬਹੁਤ ਪਿਛਲੇ ਸਾਲ ਵੀ ਬਹੁਤ ਅੱਛਾ ਸੀਜ਼ਨ ਰਿਹਾ ਕਾਲੀ ਤੋਰੀ ਦਾ, ਤੇ ਉਮੀਦ ਹੈ ਕਿ ਇਨਸ਼ਾਅੱਲਾ ਤਾਲਾ ਇਸ ਦਫਾ ਵੀ ਬਹੁਤ। ਤੇ ਬਾਕੀ ਟਮਾਟਰ ਜਿਹੜਾ ਵਾ ਬੇਲ ਵਾਲਾ ਟਮਾਟਰ ਆ, ਇਹਦੀ ਵੀ ਪੈਦਾਵਾਰ ਮਾਸ਼ਾਅੱਲਾ ਬਹੁਤ ਜ਼ਿਆਦਾ ਜਿਹੜਾ ਵਾ ਨਾ ਹੈ ਆ। ਤੇ ਇਸ ਟਾਈਮ ਤਕਰੀਬਨ ਫਸਲ ਬਹੁਤ ਅੱਛੀ ਖੜੀ ਆ। ਤੇ ਬਾਕੀ ਖੀਰੇ ਦਾ ਦੇਖੋ ਜੀ ਰੇਟ ਤਾਂ ਉੱਪਰ ਥੱਲੇ ਆਉਂਦਾ ਰਹਿੰਦਾ। ਕੋਈ ਫਸਲ ਹੁੰਦੀ ਆ ਉਹਦਾ ਕੁਛ ਅਰਸਾ ਰੇਟ ਬਹੁਤ ਅੱਛਾ ਰਹਿੰਦਾ ਵਾ, ਵਿੱਚ ਜੀ ਮਹੀਨਾ ਕੁ ਆਉਂਦਾ ਵਾ ਜਦੋਂ ਕਿ ਰੇਟ ਜਦੋਂ ਪੈਦਾਵਾਰ ਬਹੁਤ ਜ਼ਿਆਦਾ ਉਹਦੇ 'ਚ ਫਿਰ ਇਹ ਹੁੰਦਾ ਕਿ ਜਿਹੜੀ ਮਾੜੀ ਫਸਲ ਹੁੰਦੀ ਆ ਉਹ ਖਤਮ ਹੋ ਜਾਂਦੀ ਆ। ਫਿਰ ਥੋੜ੍ਹੇ ਜਿਹੇ ਅਰਸੇ ਬਾਅਦ ਫਿਰ ਰੇਟ ਜਿਹੜਾ ਵਾ ਨਾ ਕੋਈ ਬਿਹਤਰ ਹੋ ਜਾਂਦਾ ਵਾ। ਨਾਲੇ ਇੱਕ ਹੋਰ ਹੁੰਦਾ ਜ਼ਿਮੀਂਦਾਰ ਦਾ ਸਭ ਤੋਂ ਵੱਡਾ ਮਸਲਾ ਇਹ ਹੁੰਦਾ ਕਿ ਉਹਦਾ ਖਰਚਾ ਪੂਰਾ ਹੋ ਜਾਏ। ਜਦੋਂ ਖਰਚਾ ਪੂਰਾ ਹੋ ਜਾਏ ਤਾਂ ਫਿਰ ਤਕਰੀਬਨ ਜਿਹੜਾ ਵਾ ਨਾ ਉਹ ਰੇਟ ਅਗਰ ਹਲਕਾ ਵੀ ਚੱਲਦਾ ਵਾ ਤੇ ਫਿਰ ਉਹ ਪ੍ਰੋਫਿਟ 'ਚ ਯਾਨੀ ਕਿ ਜਿਹੜਾ ਘਾਟਾ ਵਾਧਾ ਹੁੰਦਾ ਵਾ। ਤੇ ਲੋ ਚੱਲ ਪਈ ਹੈ ਰਾਣਾ ਸਾਹਿਬ? ਨਹੀਂ ਹਲੇ ਜਿਹੜਾ ਨਾ ਮੌਸਮ ਇਤਨਾ ਨਹੀਂ ਹੈ ਗਰਮ। ਟੈਂਪਰੇਚਰ ਜਿਹੜਾ ਵਾ ਨਾ ਸਾਡੇ ਦੁਪਹਿਰ ਨੂੰ ਯਾਨੀ ਕਿ 35-36 ਤੱਕ ਜਿਹੜਾ ਵਾ ਨਾ ਇਹ ਪਹੁੰਚਦਾ ਵਾ। ਲੇਕਿਨ ਉਹ ਜਦੋਂ ਬੰਦਾ ਧੁੱਪੇ ਖੜਾ ਹੋਵੇ ਤਾਂ ਬੰਦੇ ਨੂੰ 40 ਹੀ ਲੱਗਦਾ ਵਾ ਹੈ, ਕਿਉਂਕਿ ਲੇਕਿਨ ਹਲੇ ਟੈਂਪਰੇਚਰ ਹਲੇ ਉਤਨਾ ਨਹੀਂ ਹੋਇਆ ਹੈ ਜਿਤਨਾ ਕਿ ਇਹਨਾਂ ਦਿਨਾਂ 'ਚ ਹੋ ਜਾਂਦਾ ਵਾ। ਕਿਉਂਕਿ ਵਿਸਾਖ ਜਦੋਂ ਚੜ੍ਹਦਾ ਵਾ ਤਾਂ ਟੈਂਪਰੇਚਰ ਤਕਰੀਬਨ ਜਿਹੜਾ ਵਾ ਨਾ 40 ਤੋਂ ਕਰਾਸ ਕਰਨਾ ਸ਼ੁਰੂ ਹੋ ਜਾਂਦਾ। ਕਿਉਂਕਿ ਕਣਕ ਦੀ ਕਟਾਈ ਜਿਹੜੀ ਹੈ ਨਾ ਚੰਗੀ ਗਰਮੀ ਹੋਏਗੀ ਤੇ ਫਿਰ ਹੀ ਹੋਏਗੀ। ਹਾਂਜੀ ਫਿਰ ਹੁੰਦੀ। ਹਾਂ ਨਾੜ, ਕਿਉਂਕਿ ਕਹਿੰਦੇ ਨਹੀਂ ਵੀ ਉਹ ਕੱਟਿਆ ਨਹੀਂ ਜਾਂਦਾ, ਨਾੜ ਤੋੜਿਆ ਜਾਂਦਾ ਵਾ ਹੈ। ਤੇ ਜਦੋਂ ਸੁੱਕਾ ਹੋਏਗਾ ਤੇ ਧੁੱਪ ਹੋਏਗੀ ਤੇ ਫਿਰ ਹੀ ਜਿਹੜਾ ਵਾ ਨਾ ਨਾੜ। ਉਹ ਸਿਆਣੇ ਅੱਗੇ ਸਿੱਟਾ ਤੋੜ ਕੇ ਨਾ ਉਹਨੂੰ ਏਦਾਂ ਮਲਦੇ ਸੀਗੇ ਤੇ ਉਹ ਏਦਾਂ ਕਰਕੇ ਦੇਖਦੇ ਸੀ ਤੇ ਉਹ ਦਾਣਾ ਖੜਕ ਜਾਂਦਾ ਸੀ। ਜਦੋਂ ਦਾਣਾ ਖੜਕ ਪਵੇ ਨਾ ਸਮਝੋ ਕਣਕ ਪਾਕੀ। ਇਹਨੂੰ ਐ ਸਿੱਧਾ ਰੱਖ, ਐ ਸਿੱਧਾ ਤੇ ਚੱਲਦਾ। ਬੜੀ ਮਿਹਰਬਾਨੀ ਰਾਣਾ ਅਸਲਮ ਖਾਨ ਵਕਾਰ ਸਾਹਿਬ। ਅਸੀਂ ਗਾਹਾਂ ਵੀ ਤੁਹਾਨੂੰ ਹਜੇ ਡੰਗਰ ਵੀ ਦਿਖਾਣੇ ਆ, ਵੀ ਮੈਂ 1-2 ਕੱਟੇ ਹੋਰ ਲੈ ਕੇ ਆ ਤੁਹਾਨੂੰ ਉਹ ਵੀ ਦਿਖਾਣਾ। ਤੇ ਕਰੇਲਾ ਜਿਹੜਾ ਮਗਰਲੇ ਪਾਸੇ ਲੱਗਿਆ ਹੋਇਆ ਉਹ ਵੀ ਤੁਹਾਨੂੰ ਦਿਖਾਣੇ ਆ। ਤੇ ਇਸ ਟਾਈਮ ਸੇਕ ਜਿਹਾ ਤਾਂ ਬਣਿਆ ਹੋਇਆ, ਕਿਉਂ ਕਣਕਾਂ ਪੱਕਣੀਆਂ ਰੱਬ ਦੀ ਜ਼ਾਤ ਨੇ। ਚਾਹੇ ਬੱਦਲ ਆ ਚਾਹੇ ਮੀਂਹ ਪਵੇ ਜੋ ਵੀ ਆ, ਕਣਕਾਂ ਪੱਕਦੀਆਂ ਹੁਣ ਘੰਟੇ ਨਾਲ ਫਰਕ ਪੈ ਰਿਹਾ। ਤੇ ਬਾਕੀ ਇਹ ਦੁਆ ਕਰੀਦੀ ਆ ਵੀ ਸਿਆਣੇ ਕਹਿੰਦੇ ਹੁੰਦੇ ਸੀ ਇਹਨਾਂ ਦਿਨਾਂ ਦੇ ਵਿੱਚ ਸੋਨੇ ਦੀ ਕਣੀ ਵੀ ਨਾ ਪਵੇ, ਕਿਉਂ ਵੀ ਇਹ ਕਣਕ ਕੁੰਜਣੀ ਹੁੰਦੀ ਆ। ਤੇ ਜਿਹੜੀ ਸਾਡੇ ਨਾਲ ਸਰਕਾਰ ਕਰ ਰਹੀ ਆ ਉਹ ਵੀ ਤੁਹਾਨੂੰ ਮੈਂ ਕਿਸੇ ਟਾਈਮ ਦੱਸੂਗਾ। ਤੇ ਇੱਥੇ ਹੁਣ ਬੰਦ ਕਰਦੇ ਆ, ਫਿਰ ਗਾਹਾਂ ਚੱਲਦੇ ਆ। ਆ ਲਾਲ ਬਟਨ ਦੱਬ।
ਉਹ ਜਿੱਦਾਂ ਤੁਹਾਨੂੰ ਸਵੇਰੇ ਦੱਸਿਆ ਸੀ ਨਾ ਮੈਂ ਕਾਲੀ ਤੋਰੀ ਤੋੜਾਂਗੇ ਤਾਂ ਉਹ ਦਿਖਾਵਾਂਗੇ, ਉਹ ਇੰਨੀ ਕੁ ਲੱਥਦੀ ਆ ਹਜੇ, ਉਹ ਸਵੇਰੇ ਦੱਸਿਆ ਸੀ। ਤੇ ਆ ਕਾਲੀ ਤੋਰੀ ਆ ਜੀ ਇੰਨੇ ਕੁ ਛਾਪਰ ਲੱਥਦੇ ਆ, ਹੁਣ ਗਾਂ ਗਾਂ ਅੱਲਾ ਕਰੇ ਵੱਧਦੇ ਜਾਣਗੇ। ਤੇ ਆ ਸਾਡੇ ਕੋਲ ਕਰੇਲਾ ਪਿਆ, ਆ ਕਰੇਲਾ ਉਹ ਨਿਕਲਿਆ, ਆ ਕਰੇਲਾ, ਆ ਕਾਲੀ ਤੋਰੀ ਆ। ਤੇ ਉਹ ਮਿਰਚਾਂ ਸਵੇਰੇ ਭੇਜਤਾ ਸੀ ਡਾਲਾ ਸੁਧਾਰ ਬਾਈਪਾਸ, ਤੇ ਜਿਹੜੇ ਸਾਡੇ ਇੱਥੇ ਲੋਕਲ ਮੰਡੀ ਆ ਉਹਦੇ ਵਿੱਚ ਫਿਰ ਅਸੀਂ ਇੰਨਾ ਕਮਾਲ ਇੱਥੇ ਭੇਜਣਾ ਹੁੰਦਾ। ਜਿਹੜੀ ਸਾਡੀ ਮੰਡੀ ਹੈ ਇੱਥੇ ਰਹਿਮੇ ਸ਼ਾਹ ਦੇ ਵਿੱਚ ਦੋ ਨਹੀਂ ਵਾਹਵਾ ਮੰਡੀ ਆ ਵੱਡੀ ਸਾਰੀ, ਉੱਥੇ ਵੀ ਭੇਜਣਾ ਹੁੰਦਾ ਮਾਲ। ਉਹ ਫਿਰ ਪੰਸੇਰੀ ਦਾ ਛਾਪਰ ਬਣਾ ਕੇ ਭੇਜ ਦਈਦਾ। ਚਾਲੂ ਆ ਹਮੀਦ ਸਾਹਿਬ ਆ ਜਾਓ। ਹਾਂਜੀ ਚਾਲੂ ਕਰਕੇ ਦੱਸ। ਅੱਛਾ ਜੀ, ਅਸੀਂ ਉਹ ਜਿਹੜਾ ਵਲਾਗ ਬਣਾ ਰਹੇ ਸੀਗੇ ਤੇ ਸਾਡੇ ਕੋਲ ਬੜੇ ਖਸੂਸੀ ਮਹਿਮਾਨ, ਸਾਡੇ ਬੜੇ ਪਿਆਰੇ ਭਰਾ ਚੋਲਸਤਾਨ ਦੇ ਵਿੱਚੋਂ, ਜਿਹੜੇ ਸਾਡੇ ਚੋਲਸਤਾਨ ਦੇ ਵਿੱਚ ਮੇਜ਼ਬਾਨ ਸੀ, ਹਮੀਦ ਸਾਹਿਬ ਸਟਨਿੰਗ ਪਾਕਿਸਤਾਨ ਚੈਨਲ ਵਾਲੇ, ਪੂਰੀ ਦੁਨੀਆ ਜਾਣਦੀ ਹੈ ਜੀ। ਉਹ ਸਾਡੇ ਕੋਲ ਤਸ਼ਰੀਫ ਲੈ ਕੇ ਸਾਨੂੰ ਇੱਜ਼ਤ ਬਖਸ਼ੀ, ਬੜੀ ਇਹਨਾਂ ਦੀ ਮਿਹਰਬਾਨੀ ਕਿ ਸਾਡੇ ਕੋਲ ਆਏ। ਤੇ ਅਸੀਂ ਉਹ ਜਿਹੜਾ ਵਲਾਗ ਜੀ ਉਹ ਅੱਧਾ ਅਸੀਂ ਬਣਾ ਲਿਆ ਸੀ, ਅੱਧਾ ਤੁਹਾਡੇ ਦੱਸ ਰਹੇ ਸੀ ਵੀ ਕਰੇਲੇ ਦੀ ਗੱਲ ਕੀਤੀ ਸੀ ਵੀ ਕਰੇਲਾ ਆ ਵਿੱਚ ਖੀਰਾ ਲੱਗਾ ਨਾ, ਆ ਬਾਹਰਲੇ ਪਾਸੇ ਕਰੇਲਾ ਲਾਇਆ। ਇਦਾਂ ਕਰੇਲਾ ਲਾ ਕੇ ਜਿੱਦਾਂ ਹੁਣ ਖੀਰਾ ਕਿੰਨੇ ਕੁ ਦਿਨ ਚੱਲਣਾ ਹੋਰ? ਖੀਰਾ ਚੱਲਣਾ 15 ਮਈ ਤੱਕ। 15 ਮਈ ਤੱਕ ਜਦੋਂ ਖੀਰਾ ਚੱਲ ਕੇ ਖਤਮ ਹੋ ਜਾਊਗਾ, ਫਿਰ ਕਰੇਲਾ ਆਪਣੇ ਪੂਰੇ ਫਨਕਾਰਾਂ ਦੇ ਨਾਲ ਉੱਤੋਂ ਆ ਕੇ ਇਦਾਂ ਜੁੜ ਜੂ, ਉਹ ਚੱਲਦਾ ਰਹੂ। ਕਰੇਲਾ ਆ ਵੀ ਲੱਗਾ ਹੋਇਆ, ਕਰੇਲਾ ਹੁਣ ਚੱਲ ਰਿਹਾ, ਕਰੇਲਾ ਵੀ ਚੱਲ ਰਿਹਾ। ਕਾਲੀ ਤੋਰੀ ਵੀ ਥੋੜੀ ਤੋੜ ਕੇ ਉੱਥੇ ਰੱਖੀ ਆ, ਉਹ ਦਿਖਾ ਦਿੰਨੇ, ਉਹ ਦਿਖਾਣੀ ਸੀ। ਤੜਾਈ ਕਰਨਾ ਬੜੀ ਆਸਾਨ ਹੋਏਗਾ ਕਰੇਲੇ ਦੀ, ਹੈ ਅੰਦਰ ਵਾਲੀ ਸਾਈਡ ਤੋਂ। ਹਾਂ ਉਹ ਤੜਾਈ ਕਰਨੀ, ਉਹ ਬੜਾ ਸੌਖਾ ਕੰਮ ਆ, ਉਹ ਬੜਾ ਸੌਖਾ। ਤੇ ਸਾਡੇ ਕੋਲ ਪ੍ਰਾਹੁਣੇ ਆ ਗਏ ਜੀ, ਅਸੀਂ ਹੁਣ ਆਪਣਾ ਵਲਾਗ ਦਾ ਕਰਦੇ ਆਂ ਅਖੀਰ, ਤੇ ਫਿਰ ਮਿਲਦੇ ਆ ਤੁਹਾਨੂੰ ਸਵੇਰੇ। ਬੰਦ ਕਰ ਦੇ।